सलाम नमस्ते सत श्री अकाल। सोहणियों की हाल है, ठीक हो, सलामत रहो। चलिए फिर आई तुहानू सैर कराइए एक बड़ी खूबसूरत जगह दी। इत्थे करीब ही एक कस्बा है हाइड, ये उत्थे एक होटल बने हैं, उत्थे चलने हैं। बल्कि असी उत्थे आ गए हैं। इत्थे इनडोर कोई खाण पीण की भी फैसिलिटी मौजूद है तो आउटडोर सीटिंग की भी प्रोविजन दी है। इत्थे तुसीं बाहर बैठो, सोहणे सोहणे फुल्लां ते बूटियां दे विच बवो ते जिंदगी का आनंद लवो। रंग बिरंगे फुल्लां नूं वेखो ते अल्लाह ताला दी सन्नाई नूं दाद दिओ, ਉਹਦੀ ਤਸਬੀਹ ਪੜ੍ਹੋ। ਇੱਥੇ ਅਸੀਂ ਆਏ ਹਾਂ ਸਨਸੈਟ ਵੇਖਣ ਤੇ ਨਾਲ ਇੱਥੇ ਦਾ ਨਜ਼ਾਰਾ ਕਰਨ। ਸਿਨਰੀ ਬੜੀ ਖੂਬਸੂਰਤ ਹੈ। ਇਹ ਪਹਾੜ ਉੱਤੇ ਬਣੇ ਹੈ ਤੇ ਬਹੁਤ ਹੀ ਪਿਆਰੀ ਜਗ੍ਹਾ ਹੈ। ਸ਼ਾਮ ਦਾ ਵਕਤ ਹੈ ਤੇ ਥੋੜੀ ਠੰਡ ਵੀ ਬਣੀ ਹੈ, ਬੜਾ ਸਵਾਦ ਹੈ। ਚੀਜ਼ ਹੁੰਦੀ ਹੈ ਵਾਟਰ ਸ਼ੈਡ ਸਾਈਕਲ, ਕਿ ਜਿਹੜਾ ਪਾਣੀ ਦਾ ਜੋ ਸਿਲਸਿਲਾ ਹੈ ਨਾ ਜੀ, ਪਾਣੀ ਕਿਵੇਂ ਬੁਖਾਰਾਤ ਬਣ ਕੇ ਉੱਤੇ ਉੱਠਦਾ ਹੈ, ਫਿਰ ਉਹ ਬੱਦਲ ਬਣਦਾ ਹੈ ਤੇ ਫਿਰ ਉਹ ਵਸਦਾ ਹੈ। ਫਿਰ ਅੱਗੋਂ ਉੱਥੋਂ ਨਦੀ ਨਾਲੇ ਬਰਸਾਤੀਆਂ, ਤੇ ਜਿੱਥੇ ਬਾਹਲੀ ਠੰਡ ਹੁੰਦੀ ਹੈ ਉੱਥੇ ਉਹ ਬਰਫ਼ ਦੀ ਸ਼ਕਲ 'ਚ ਜੰਮ ਵੀ ਜਾਂਦਾ ਹੈ। ਤੇ ਉਹ ਫਿਰ ਸਾਰਾ ਉੱਥੋਂ ਵਗਦਾ ਮੈਦਾਨੀ ਇਲਾਕਿਆਂ 'ਚ ਜਾਂਦਾ ਹੈ ਤੇ ਫਿਰ ਉਹ ਪਾਣੀ ਦੇ ਉਸ ਸਿਲਸਿਲੇ ਦੇ ਨਾਲ ਜਿਹੜਾ ਉਹ ਜ਼ਿੰਦਗੀ ਦਾ ਜਿਹੜਾ ਸਾਈਕਲ ਹੈ ਉਹ ਚੱਲਦਾ ਰਹਿੰਦਾ। ਯਾਨੀ ਪਾਣੀ ਜਿੱਥੇ ਖ਼ਤਮ ਹੋ ਜਾਏ ਉਹ ਜ਼ਮੀਨ ਵੀ ਬੰਜਰ ਹੋ ਜਾਂਦੀ ਹੈ, ਅਤੇ ਜਿੱਥੇ ਜ਼ਿੰਦਗੀ ਵਾਸਤੇ ਪਾਣੀ ਨਾ ਮਿਲੇ ਉੱਥੋਂ ਜ਼ਿੰਦਗੀ ਵੀ ਖ਼ਤਮ ਹੋ ਜਾਂਦੀ ਹੈ। ਸੋ ਇਹ ਇੱਕ ਬੜੀ ਹੀ ਵਾਈਟਲ ਚੀਜ਼ ਹੈ, ਬਹੁਤ ਅਹਿਮੀਅਤ ਦੀ ਹਾਮਲ ਹੈ। ਅਤੇ ਇਹਦੇ ਵਿੱਚ ਜਿਹੜੇ ਪਹਾੜ ਨੇ ਉਹਨਾਂ ਦਾ ਬੜਾ ਰੋਲ ਹੈ ਜੀ। ਅਤੇ ਫਿਰ ਉਹਨਾਂ ਪਹਾੜਾਂ ਦੇ ਉੱਤੇ ਜਿਹੜਾ ਪਲਾਂਟੇਸ਼ਨ ਹੈ, ਜਿਹੜੇ ਦਰਖਤ ਨੇ ਉਹ ਵੀ ਬੜੇ ਜ਼ਰੂਰੀ ਨੇ। ਮਤਲਬ ਵਾਟਰ ਸ਼ੈਡ ਵਾਸਤੇ ਇਹ ਸਾਰੀਆਂ ਚੀਜ਼ਾਂ ਮੁਆਵਨ ਸਾਬਤ ਹੁੰਦੀਆਂ ਨੇ। ਉਹ ਇਹਨਾਂ ਪਹਾੜਾਂ ਦੇ ਉੱਤੇ ਪਲਾਂਟੇਸ਼ਨ ਜਿਹੜੀ ਹੈ ਉਹਨੂੰ ਤਾਂ ਮਹਿਫੂਜ਼ ਰੱਖਿਆ ਹੀ ਹੈ। ਉਹਦੇ ਨਾਲ ਨਾਲ ਇਹਨਾਂ ਨੇ ਪਲਾਂਟੇਸ਼ਨ ਜਿਹੜੀ ਹੈ ਮਜ਼ੀਦ ਕੀਤੀ ਹੈ। ਅਤੇ ਉਹਦੇ ਨਾਲ ਇਹ ਹੁੰਦਾ ਹੈ ਕਿ ਪਹਾੜਾਂ ਦੇ ਉੱਤੇ ਜਿਹੜੀ ਲੈਂਡ ਸਲਾਈਡਿੰਗ ਉਹ ਵੀ ਨਹੀਂ ਹੁੰਦੀ। ਉਹ ਮਿੱਟੀ ਜਿਹੜੀ ਉਹ ਦਰਖਤਾਂ ਦੀ ਜੜ੍ਹਾਂ ਦੇ ਨਾਲ ਮਜ਼ਬੂਤ ਹੋ ਜਾਂਦੀ ਹੈ। ਅਤੇ ਉਹ ਜਿਹੜੇ ਕੋਈ ਘਰ ਬਾਰ ਨੇ ਜਾਂ ਜਿਹੜੀਆਂ ਸੜਕਾਂ ਨੇ ਉਹ ਕਾਇਮ ਦਾਇਮ ਰਹਿੰਦੀਆਂ ਨੇ। ਬਾਕੀ ਹਾਦਸੇ ਤਾਂ ਕਿਸੇ ਵੀ ਜਗ੍ਹਾ 'ਤੇ ਹੋ ਸਕਦੇ ਨੇ ਜੀ। ਕੁਦਰਤ ਵਾਲਾ ਜਿਹੜਾ ਉਹ ਪੂਰਾ ਪਹਾੜ ਹੀ ਹਿਲਾ ਦਿੰਦਾ। ਲੇਕਿਨ ਆਮ ਤੌਰ 'ਤੇ ਹੀ ਵੇਖਿਆ ਗਿਆ ਵੀ ਜੇ ਇਨਸਾਨ ਜਿਹੜੇ ਨੇ ਉਹ ਦਰਖਤਾਂ ਦਾ ਉਜਾੜਾ ਨਾ ਕਰਨ ਅਤੇ ਜੰਗਲ ਦੀ ਵਜ੍ਹਾ ਤੋਂ ਜਿਹੜੀਆਂ ਦਰਖਤਾਂ ਦੀਆਂ ਜੜ੍ਹਾਂ ਹੁੰਦੀਆਂ ਨਾ ਜੀ, ਉਹ ਜ਼ਮੀਨ ਨੂੰ ਪੱਕਿਆਂ ਕੀਤੀ ਰੱਖਦੀਆਂ ਨੇ ਅਤੇ ਉਹਦੇ ਨਾਲ ਉੱਥੇ ਲੈਂਡ ਸਲਾਈਡਿੰਗ ਦਾ ਘੱਟ ਚਾਂਸ ਹੁੰਦਾ, ਬਹੁਤ ਕੰਮ ਹੋ ਜਾਂਦਾ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਵੀ ਮਾਹੌਲੀਆਤ ਨੂੰ ਠੀਕ ਰੱਖਣ ਵਾਸਤੇ ਜੰਗਲ ਜ਼ਿਆਦਾ ਤੋਂ ਜ਼ਿਆਦਾ ਲਾਏ ਜਾਣ, ਤਾਂ ਜੇ ਲੈਂਡ ਸਲਾਈਡਿੰਗ ਨਾ ਹੋਵੇ, ਆਕਸੀਜਨ ਹੋਵੇ ਔਰ ਵਾਟਰ ਸ਼ੈਡ ਸਾਈਕਲ ਜਿਹੜਾ ਉਹ ਪ੍ਰੋਪਰ ਚੱਲਦਾ ਰਹੇ। ਕਿਉਂ ਜੇ ਦਰਖਤ ਜਿਹੜੇ ਨੇ ਇਹ ਬਾਰਿਸ਼ ਦਾ ਵੀ ਬਾਇਸ ਬਣਦੇ ਨੇ। ਸਾਰਾ ਪਾਣੀ ਜਿਹੜਾ ਨਾ ਉਹ ਬਾਰਿਸ਼ ਦਾ ਹੀ ਇੱਥੇ ਇਸਤੇਮਾਲ ਹੁੰਦਾ। ਮਿੱਠਾ ਪਾਣੀ ਤਾਂ ਇੱਥੇ ਹੈ ਨਹੀਂ, ਜ਼ਮੀਨੀ ਪਾਣੀ ਮਿੱਠਾ ਨਹੀਂ, ਕਿਉਂ ਜੇ ਇੱਕ ਜਜ਼ੀਰਾ ਹੈ ਅਤੇ ਪਾਣੀ ਦਾ ਜਿਹੜਾ ਸੋਰਸ ਹੈ ਉਹ ਸਿਰਫ ਬਾਰਿਸ਼ ਹੀ ਹੈ। ਅਤੇ ਇਹਨਾਂ ਨੇ ਕਾਨੂੰਨ ਬੜੇ ਸਖਤ ਬਣਾਏ ਨੇ ਕਿ ਕੋਈ ਬੰਦਾ ਜਿਹੜਾ ਗਰੀਨਰੀ ਨੂੰ, ਦਰਖਤਾਂ ਨੂੰ ਡੈਮੇਜ ਨਹੀਂ ਕਰਦਾ। ਜੇ ਉਹ ਡੈਮੇਜ ਕਰਦਾ ਹੈ ਤਾਂ ਉਹ ਫਿਰ ਫੁੱਲ ਡੋਜ਼ ਉਹਨੂੰ ਮਿਲਦੀ ਹੈ। ਉਹ ਇਹ ਨਹੀਂ ਕਿ ਜਨਾਬ ਉਹ ਲੋਕਲ ਜਿਹੜਾ
ਕੋਈ ਜੰਗਲ ਅਫਸਰ ਹੈ ਉਹਦੇ ਨਾਲ ਜਾਂ ਪੁਲਿਸ ਵਾਲਿਆਂ ਨਾਲ ਜਾਂ ਇੰਤਜ਼ਾਮੀਆਂ ਨਾਲ ਮਿਲ ਮਿਲਾ ਕੇ ਤੇ ਉਹ ਟਿੰਬਰ ਮਾਫੀਆ ਬਣ ਜਾਏ ਤੇ ਰਾਤੋਂ ਰਾਤ ਜਿਹੜਾ ਉਡਾ ਕੇ ਰੱਖ ਦੇ ਅਰਸ਼ ਹੈ। ਛੋਟਾ ਜਿਹਾ ਮੁਲਕ ਹੈ ਲੇਕਿਨ ਵਸਾਇਲ ਨੂੰ ਉਹਨਾਂ ਨੇ ਆਪਣੇ ਬਿਹਤਰੀਨ ਜਿਹੜਾ ਇਸਤੇਮਾਲ ਕੀਤਾ ਤੇ ਉਹਦੀ ਵਜ੍ਹਾ ਤੋਂ ਵੇਖੋ ਲਹਿਰਾਂ ਬਹਿਰਾਂ ਨੇ, ਕਿਆ ਖੂਬਸੂਰਤ ਲੈਂਡਸਕੇਪ ਹੈ, ਕਿੰਨਾ ਸ਼ਾਨਦਾਰ ਇਹਨਾਂ ਨੇ। ਔਰ ਇਹ ਜਿਹੜੀ ਇਹ ਜਿੱਥੇ ਅਸੀਂ ਬੈਠੇ ਹਾਂ ਇੱਥੇ ਮੋਸਟਲੀ ਕੰਮ ਵੀ ਜਿਹੜਾ ਉਹ ਲੱਕੜ ਦਾ ਹੀ ਹੋਇਆ ਹੈ। ਜੇ ਉੱਤੇ ਸ਼ੈੱਡ ਬਣੇ ਆ ਤੇ ਉਹ ਲੱਕੜ ਦਾ ਫਰਨੀਚਰ ਹੈ, ਲੱਕੜੀ ਦਾ, ਜੰਗਲੇ ਲੱਗੇ ਨੇ, ਉਹ ਮਾਹੌਲ ਨੂੰ ਹੋਰ ਖੂਬਸੂਰਤ ਬਣਾ ਦਿੰਦੇ ਨੇ। ਤੇ ਇੰਨੀ ਲੱਕੜ ਹੈ ਤੇ ਉਹ ਯੂਜ਼ ਪੇ ਕਰਦੇ ਨੇ ਨਾ ਜੀ। ਸੋ ਲੱਕੜੀ ਜਿਹੜੀ ਹੈ ਉਹ ਆਸ-ਪਾਸ ਜਿਹੜਾ ਉਹ ਮਾਹੌਲ ਨੂੰ ਖੂਬਸੂਰਤ ਬਣਾਉਂਦੇ ਨੇ। कैसा ज़बरदस्त शाम का मौसम है, सनसैट हो रहा है जी। और सुनाओ। अज मैं एक बड़ी अच्छी गल पढ़ी, लिखिया सी कि रिश्ते जिहड़े ने वो गलतियां नाल ही नहीं, अक्सर गलत फहमियां नाल ही टुट जांदे ने। ਤੇ ਗਲਤ ਫਹਿਮੀਆਂ ਤੋਂ ਬਚਣਾ ਚਾਹੀਦਾ, ਬਦਗੁਮਾਨੀਆਂ ਤੋਂ ਬਚਣਾ ਚਾਹੀਦਾ। ਅਸੀਂ ਅਕਸਰ ਕਿਸੇ ਬੰਦੇ ਦੀ ਉਹਦੀ ਕੋਈ ਮਜਬੂਰੀ ਨੂੰ ਨਹੀਂ ਸਮਝਦੇ। ਅਸੀਂ ਆਨੇ ਆ ਕਿ ਨਹੀਂ, ਅਸੀਂ ਉਹਦੇ ਵੱਲੋਂ ਆਪ ਹੀ ਆਪਣੇ ਬਾਰੇ ਵੀ ਸੋਚ ਲੈਂਦੇ ਹਾਂ ਕਿ ਇਹਨੇ ਇਹ ਸੋਚ ਕੇ ਇਹ ਕੰਮ ਕੀਤਾ। ਉਹ ਇੱਥੋਂ ਹੀ ਉਹ ਗਲਤਫਹਿਮੀ ਦਾ ਆਗਾਜ਼ ਹੁੰਦਾ। ਇਸੇ ਵਾਸਤੇ ਕਿਹਾ ਗਿਆ ਕਿ ਬਹੁਤ ਸਾਰੀਆਂ ਬਦਗੁਮਾਨੀਆਂ ਜਿਹੜੀਆਂ ਨੇ ਨਾ ਉਹ ਗੁਨਾਹ ਹੁੰਦੀਆਂ ਨੇ। ਬਦਗੁਮਾਨੀ ਨਹੀਂ ਕਰਨੀ ਚਾਹੀਦੀ। ਅੱਖੀਂ ਵੇਖੀ ਵੀ ਬਾਜ਼ ਔਕਾਤ ਜਿਹੜੀ ਚੀਜ਼ ਹੈ ਉਹ ਜਿਹੜੀ ਅਸੀਂ ਸੁਣੀ ਸੁਣਾਈ ਹੁੰਦੀ ਹੈ ਉਹ ਤਾਂ ਅਕਸਰ ਹੀ 100% ਹੀ ਝੂਠ ਹੁੰਦੀ ਹੈ, ਅਤੇ ਜਿਹੜੀ ਅੱਖੀਂ ਵੇਖੀ ਉਹ ਵੀ 50% ਝੂਠ ਹੋ ਸਕਦੀ ਹੈ। ਕਿ ਕਿਧਰੇ ਕੋਈ ਕੰਮ ਹੋ ਰਿਹਾ ਅਤੇ ਉਹ ਜਿਵੇਂ ਹੋ ਰਿਹਾ ਅਸੀਂ ਆਪਣੀ ਬਦਗੁਮਾਨੀ ਦੀ ਵਜ੍ਹਾ 'ਤੇ ਉਹਨੂੰ ਗਲਤ ਸਮਝ ਲੈਂਦੇ ਹਾਂ। ਕਿ ਹੋ ਸਕਦਾ ਹੈ ਕਿ ਕੋਈ ਬੰਦਾ ਜਿਹੜਾ ਹੈ ਉਹ ਅੱਧੀ ਰਾਤੀ ਜਾ ਕੇ ਆਪਣੀ ਦੁਕਾਨ ਖੋਲ੍ਹ ਕੇ ਅਤੇ ਉਹਦੇ ਵਿੱਚੋਂ ਕੋਈ ਚੀਜ਼ਾਂ ਕੱਢਦਾ ਹੈ ਅਤੇ ਵੇਖਣ ਵਾਲਾ ਸਮਝਦਾ ਹੈ ਤੇ ਚੋਰੀ ਪਿਆ ਕਰਦਾ ਇਸ ਬੇਟਾਈਮੇ ਵਕਤ ਆ ਕੇ, ਲੇਕਿਨ ਉਹ ਜ਼ਰੂਰੀ ਨਹੀਂ ਉਹ ਚੋਰੀ ਕਰਦਾ ਹੋਵੇ। ਅਤੇ ਕਰਨ ਵਾਲੇ ਜਿਹੜੇ ਨੇ ਉਹ ਦਿਨੇ ਵੀ ਜਦੋਂ ਸਾਰਾ ਬਾਜ਼ਾਰ ਖੁੱਲ੍ਹਾ ਕੋਈ ਇੱਕ ਦੁਕਾਨ ਬੰਦ ਹੋਵੇ ਅਤੇ ਉਹਨੂੰ ਆ ਕੇ ਖੋਲ੍ਹ ਕੇ ਅਤੇ ਉਹਨੂੰ ਲੈ ਜਾਣ। ਅਤੇ ਬੰਦਿਆਂ ਹੀ ਸਮਝਣਾ ਵੀ ਇਹ ਤਾਂ ਟਾਈਮ ਹੈ ਦੁਕਾਨਾਂ ਖੁੱਲ੍ਹਣ ਦਾ ਅਤੇ ਇਹ ਬੰਦਾ ਆਪਣਾ ਹੀ ਸਮਾਨ ਲਈ ਜਾਂਦਾ। ਅਤੇ ਹੋ ਸਕਦਾ ਕਿ ਉਹ ਆਪਣਾ ਨਹੀਂ ਲਈ ਜਾਂਦਾ, ਉਹ ਕਿਸੇ ਦੀ ਬੰਦ ਦੁਕਾਨ ਲੁੱਟ ਕੇ ਲਈ ਜਾਂਦਾ ਹੋਵੇ। ਸੋ ਸੂਰਤ ਹਾਲ ਜਿਹੜੀ ਸਾਨੂੰ ਨਜ਼ਰ ਵੀ ਆ ਰਹੀ ਹੁੰਦੀ ਹੈ ਨਾ ਉਹ ਉਂਝ ਨਹੀਂ ਹੁੰਦੀ। ਇਸ ਵਾਸਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਗੱਲਾਂ ਜਿਹੜੀਆਂ ਨਾ ਉਹ ਐਵੇਂ ਜ਼ੇਨ ਵਿੱਚ ਨਾ ਸੋਚੀਏ, ਉਹ ਉਹਨਾਂ ਚੀਜ਼ਾਂ ਨੂੰ ਕਲੀਅਰ ਕਰ ਲਈਏ। वो शायर ने आख्या ना कि तुम्हारी आँख में गड़बड़ नहीं है, तुम्हारे जहन में जाले बहुत हैं। सो अक्सर बंदियां दे जहनां जाले लगे होंदे ने ते ओह जाले नहीं लांदे, ਉਹਦੀ ਵਜ੍ਹਾ ਤੋਂ ਉਹਨਾਂ ਨੂੰ ਸਾਰਾ ਮੰਜ਼ਰ ਜਿਹੜਾ ਨਾ ਉਹ ਧੁੰਦਲਾ ਹੀ ਨਜ਼ਰ ਆਉਂਦਾ ਸਾਰੀ ਰਾਤੀ। ਤਰੱਕੀ ਜਿਹੜਾ ਨਾ ਜੀ ਉਹ ਗਰੋਥ ਜਿਹੜੀ ਉਹ ਇੱਕ ਮੁਸਲਸਲ ਅਮਲ ਹੈ, ਉਹ ਇੱਕੋ ਦਮ ਨਹੀਂ ਹੋ ਜਾਂਦਾ। ਇੱਕ ਬੰਦਾ ਜਿਹੜਾ ਉਹ ਅਸੀਂ ਵੇਖਦੇ ਹਾਂ ਕਿ ਨਾ ਉਹ ਡਾਕਟਰ ਕਦੀਰ ਖਾਨ ਬਣ ਗਿਆ, ਉਹ ਇੱਕਦਮ ਨਹੀਂ ਬਣਿਆ ਹੁੰਦਾ। ਉਹ ਕਦੀ ਬੱਚਾ ਵੀ ਸੀ, ਉਹ ਕਦੀ ਪ੍ਰਾਇਮਰੀ 'ਚ ਵੀ ਸੀ, ਫਿਰ ਉਹ ਸਕੂਲ ਹਾਈ ਸਕੂਲ ਗਿਆ, ਫਿਰ ਉਹ ਕਾਲਜ ਗਿਆ, ਫਿਰ ਯੂਨੀਵਰਸਿਟੀ ਗਿਆ, ਫਿਰ ਉਹਨੇ ਤਜਰਬਾ ਜ਼ਿੰਦਗੀ ਦੇ ਹਾਸਿਲ ਕੀਤੇ ਨੇ, ਮੁਖਤਲਿਫ ਜਗ੍ਹਾ 'ਤੇ ਕੰਮ ਕੀਤੇ ਨੇ, ਅਤੇ ਫਿਰ ਜਾ ਕੇ ਉਹ ਫੁੱਲ ਬਲੂਮ 'ਤੇ ਹੁੰਦਾ, ਫੁੱਲ ਉਹਦੀ ਗਰੋਥ ਹੁੰਦੀ ਹੈ। ਉਹਦੇ ਕਾਰਨਾਮੇ ਫਿਰ ਉਹ ਕਰਦਾ ਆਪਣੇ ਉਸ ਇਲਮ ਔਰ ਆਪਣੇ ਉਸ ਤਜਰਬਾਤ ਦੀ ਬੁਨਿਆਦ 'ਤੇ। ਸੋ ਇੱਕ ਮੁਸਲਸਲ ਅਮਲ ਹੈ, ਉਹਦੇ ਵਾਸਤੇ ਟਾਈਮ ਲੱਗਦਾ। ਤਿਤਲੀ ਹੁੰਦੀ ਹੈ ਨਾ, ਤਿਤਲੀ ਉਹ ਪਹਿਲੇ ਇੱਕ ਉਹ ਲਾਰਵਾ ਜਿਹਾ ਬਣਦਾ ਹੈ
ਇੱਕ ਉਹ ਮਾਸਕ ਜਿਹੇ ਦੇ ਵਿੱਚ ਬੰਦ ਹੁੰਦਾ, ਫਿਰ ਉਹ ਗਰੋ ਹੁੰਦਾ, ਫਿਰ ਉਹ ਵਿੱਚ ਇੱਕ ਟਿੱਡੀ ਜੀ ਦੀ ਸ਼ਕਲ ਬਣਦੀ ਹੈ, ਫਿਰ ਉਹ ਜਿਹੜਾ ਉਹਦੇ ਉੱਤੇ ਉਹ ਗੁਲਾਫ ਜਿਹਾ ਚੜ੍ਹਿਆ, ਫਿਰ ਉਹ ਫਟਦਾ, ਫਿਰ ਉਹ ਜ਼ੋਰ ਲਾਉਂਦਾ। ਜੇ ਤੁਸੀਂ ਉਹ ਗੁਲਾਫ ਨੂੰ ਚੀਰਾ ਦੇ ਕੇ ਅਤੇ ਉਹਨੂੰ ਵਿੱਚੋਂ ਕੱਢ ਦਿਓ ਨਾ, ਅਤੇ ਉਹਦਾ ਜ਼ੋਰ ਨਹੀਂ ਲੱਗਦਾ। ਉਹ ਜ਼ੋਰ ਨਹੀਂ ਲੱਗਦਾ ਅਤੇ ਉਹਦੇ ਪਰ ਨਹੀਂ ਉੱਗਦੇ। ਉਹ ਜਦੋਂ ਉਹ ਜ਼ੋਰ ਲਾਉਂਦਾ ਅਤੇ ਫਿਰ ਉਹਦੇ ਉਹ ਪਰ ਉੱਗਦੇ ਨੇ, ਅਤੇ ਫਿਰ ਉਹ ਗੁਲਾਬ ਫਟਦਾ ਅਤੇ ਫਿਰ ਉੱਡਣ ਦੇ ਕਾਬਲ ਹੋ ਜਾਂਦਾ। ਉਹ ਖੂਬਸੂਰਤ ਪਰ, ਉਹਦੇ ਉੱਤੇ ਨਕਸ਼ੋ ਨਿਗਾਰ, ਉਹ ਸਾਰਾ ਅਮਲ ਜਿਹੜਾ ਉਸ ਜੱਦੋ ਜਹਿਦ ਦੇ ਨਤੀਜੇ 'ਚ ਹੁੰਦਾ। ਉਹ ਇੱਕ ਸ਼ੇਰ ਹੈ ਨਾ ਜੀ, ਘੁੰਮਣ ਘੇਰਾਂ ਦੇ ਨਾਲ ਲੜਿਆਂ, ਜੌਹਰ ਖੁੱਲ੍ਹਣ ਜਿਸਮਾਂ ਦੇ, ਕੰਢੇ ਬਹਿ ਕੇ ਲਹਿਰਾਂ ਗਿਣਨਾ ਕੰਮ ਨਹੀਂ ਮਰਦਾਂ ਵਾਲਾ। ਸੋ ਜਦੋਂ ਤੱਕ ਤੁਸੀਂ ਦਰਿਆ 'ਚ ਵੜਦੇ ਨਹੀਂ, ਉਦੋਂ ਤੱਕ ਜਿਹੜਾ ਨਾ ਉਹ ਤੁਹਾਡੇ ਜੌਹਰ ਨਹੀਂ ਖੁੱਲ੍ਹਦੇ, ਅਤੇ ਨਾ ਤੁਸੀਂ ਦਰਿਆ ਪਾਰ ਕਰਦੇ ਹੋ, ਅਤੇ ਨਾ ਤੁਹਾਡੇ ਜਿਸਮ ਦੇ ਵਿੱਚ ਜਿਹੜਾ ਨਾ ਜੀ ਉਹ ਲਚਕ ਅਤੇ ਉਹ ਮਸਲ ਬਣਦੇ ਨੇ। ਲਓ ਜਨਾਬ, ਰਾਜ਼ੀ ਖੁਸ਼ੀ ਰਵੋ, ਸਲਾਮਤ ਰਵੋ, ਅਤੇ ਮਿਲਦੇ ਹਾਂ ਫਿਰ ਅਗਲੇ ਵਲਾਗ 'ਚ। ਉਮੀਦ ਹੈ ਅੱਜ ਦੀ ਸੈਰ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣਾ ਅਤੇ ਆਪਣੇ ਆਲੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਖੁਸ਼ ਰਵੋ ਅਤੇ ਖੁਸ਼ ਰੱਖੋ। ਅੱਲਾਹ ਤੁਹਾਨੂੰ ਹਯਾਤੀ ਦੇ, ਸਲਾਮਤ ਰਵੋ, ਰੱਬ ਰੱਖਾ।